ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਸਾਡੇ ਦਰਸ਼ਕ ਮੰਗ ਕਰ ਰਹੇ ਨੇ ਕਿ ਤੁਸੀਂ ਸਰਬਤ ਖਾਲਸਾ ਤੇ ਕੁਝ ਬੋਲੋ, ਜਿਸ ਤਰ੍ਹਾਂ ਕਿ ਸਰਬਤ ਖਾਲਸਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਚ ਹੋਣ ਜਾ ਰਿਹਾ, ਉਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਆਲਰੇਡੀ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਉਸ ਖਿੱਤੇ ਦੇ ਵਿੱਚ ਸਾਊਥ ਏਸ਼ੀਆ 'ਚ ਸਵੇਰ ਹੋ ਚੁੱਕੀ ਹੈ 8 ਦਸੰਬਰ ਦੀ ਜੀ, ਔਰ 2 ਦਿਨ ਪਹਿਲਾਂ ਹੀ ਜਿਹੜਾ 6 ਦਸੰਬਰ ਨੂੰ ਉਸ ਸਾਈਟ ਦੇ ਉੱਤੇ ਜਿੱਥੇ ਕਿ ਸਰਬਤ ਖਾਲਸਾ ਪਲਾਨ ਕੀਤਾ ਗਿਆ ਸੀ, ਜਿਸ ਨੂੰ ਐਡਮਿਨਿਸਟ੍ਰੇਸ਼ਨ ਨੇ, ਪੁਲਿਸ ਨੇ ਪੂਰੇ ਜ਼ੋਰ ਜ਼ਬਰ ਦੇ ਨਾਲ ਉਸ ਨੂੰ ਇੱਕ ਫੌਜੀ ਛਾਉਣੀ, ਪੁਲਿਸ ਛਾਉਣੀ ਬਣਾਇਆ ਹੋਇਆ ਜੀ। ਔਰ ਜਿਸ ਤਰੀਕੇ ਦੇ ਨਾਲ 4 ਚਫੇਰਿਓਂ ਜਿਹੜੀਆਂ ਵੀ ਰੀਚ ਨਾਲ ਲੱਗਦੇ ਜ਼ਿਲ੍ਹੇ ਨੇ ਉਹਨਾਂ ਨੂੰ ਵੀ ਸੀਲ ਕੀਤਾ ਹੋਇਆ। ਔਰ ਇੱਥੇ ਹੀ ਬਸ ਨਹੀਂ, ਜਿਵੇਂ ਜੂਨ 84 ਦੇ ਵੇਲੇ ਪੰਜਾਬ ਨੂੰ ਬਾਕੀ ਸਾਰੇ ਭਾਰਤ ਨਾਲੋਂ ਕੱਟ ਕੇ ਔਰ ਬਿਲਕੁਲ ਜਿਹੜਾ ਰੂਫ ਕਰ ਦਿੱਤਾ ਗਿਆ ਸੀ, ਇਹਨਾਂ ਨੇ ਈਵਨ ਪੰਜਾਬ ਦੀ ਹਰਿਆਣਾ ਔਰ ਰਾਜਸਥਾਨ ਨਾਲ ਜਿਹੜੀ ਲੱਗਦੀ ਸਰਹੱਦ ਹੈ ਉਹ ਵੀ ਸੀਲ ਕੀਤੀ ਹੋਈ ਹੈ। ਔਰ ਬਹੁਤ ਸਾਰੀਆਂ ਪਿਕਚਰਸ ਜਿਹੜੀਆਂ ਪਿਛਲੇ 2 ਦਿਨ ਤੋਂ ਹੀ ਚੱਲ ਰਹੀਆਂ ਨੇ, ਜਿਹਦੇ 'ਚ ਹੈ ਕਿ ਵੀ ਕਿਵੇਂ ਥਾਂ ਥਾਂ 'ਤੇ ਲੋਕਾਂ ਨੂੰ ਰੋਕ ਕੇ ਹਰਾਸ ਕੀਤਾ ਜਾ ਰਿਹਾ ਬੜੀ ਬੁਰੀ ਤਰ੍ਹਾਂ। ਇਹਦੇ ਬਾਵਜੂਦ ਮੈਂ ਸਮਝਦਾ ਵੀ ਇੱਕ ਹਿੰਮਤ ਦਾ ਕੰਮ ਸੀ ਕਿ ਜਿਸ ਅੰਦਾਜ਼ 'ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਨਾਂ ਨੇ ਉਸ ਸਾਈਟ 'ਤੇ ਪਹੁੰਚਾ ਕੇ ਅਖੰਡ ਪਾਠ ਆਰੰਭ ਕਰ ਦਿੱਤਾ। ਔਰ ਹੁਣ ਇਹ ਤਾਂ ਨਹੀਂ ਹੈ ਕਿ ਵੀ ਉਹ ਹੋ ਨਹੀਂ ਪਹਿਲੇ ਤਾਂ ਇਹ ਪਾਠ ਸੀ, ਜਿਵੇਂ ਅਸੀਂ ਕੱਲ੍ਹ ਵੀ ਦੱਸਿਆ ਸੀ ਕਿ ਕਿਵੇਂ ਉਹਨਾਂ ਨੇ ਪਿਛਲੇ 10 ਨਵੰਬਰ ਦੇ ਸਰਬੱਤ ਖਾਲਸਾ ਨੂੰ ਹੋਣ ਨਹੀਂ ਦਿੱਤਾ। ਜੇ ਬੁੱਢਾ ਜੋੜ ਗਏ ਉੱਥੇ ਉਹਨਾਂ ਨੇ ਆ ਕੇ ਫਿਰ ਘੇਰ ਲਿਆ ਰਾਜਸਥਾਨ ਪੁਲਿਸ ਨੇ, ਉਹਨੇ ਕਿਹਾ ਜੀ ਤੁਸੀਂ ਮੀਟਿੰਗ ਕਰ ਲਓ, ਜੇ ਇਹਦਾ ਸਰਬੱਤ ਖਾਲਸਾ ਨਾਂ ਰੱਖਿਆ ਤੇ ਅਸੀਂ ਇਹਨੂੰ ਡਿਸਟਰਬ ਕਰਾਂਗੇ, ਅਸੀਂ ਤੁਹਾਨੂੰ ਨਹੀਂ ਕਰਨ ਦਿਆਂਗੇ। ਸੋ ਹੁਣ ਵੀ ਜਿਸ ਅੰਦਾਜ਼ ਦੇ ਵਿੱਚ 4 ਚਫੇਰੇ ਇਕੱਲਾ ਉਸ ਜ਼ਿਲ੍ਹੇ ਦੇ ਵਿੱਚ ਹੀ ਨਹੀਂ, ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਹੀ ਫੜੋ ਫੜਾਈ ਹੈ ਔਰ ਉੱਥੇ ਪਹੁੰਚਣ ਦੇ ਰਸਤੇ 'ਚ ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ ਨੇ। ਔਰ ਇਸ ਦੇ ਬਾਵਜੂਦ ਜਿਵੇਂ ਐਡਮਿਨਿਸਟ੍ਰੇਸ਼ਨ ਦਾ ਵਰਤਾਰਾ ਹੈ, ਡੀਸੀ ਨੇ ਕਿਹਾ ਜੀ ਅਸੀਂ ਪਰਮਿਸ਼ਨ ਨਹੀਂ ਦਿੰਦੇ, ਪਹਿਲਾਂ ਜਿੱਥੇ ਪਰਮਿਸ਼ਨ ਦਿੱਤੀ ਸੀ ਉਸ ਜਿੱਥੇ ਹੋਣਾ ਸੀ ਉਸ ਕਿਸਾਨ ਨੂੰ ਜਿਹੜਾ ਚੁੱਕ ਲਿਆ ਔਰ ਉਹਨੂੰ ਮੁਕਰਾ ਦਿੱਤਾ। ਦੂਸਰੀ ਵਾਰੀ ਉਹਨਾਂ ਨੂੰ ਚੁੱਕਿਆ ਹੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਪਹੁੰਚ ਗਏ ਐਡਮਿਨਿਸਟ੍ਰੇਸ਼ਨ, ਉਹਨੂੰ ਛੱਡਣਾ ਪਿਆ। ਪਰ ਕੁੱਲ ਮਿਲਾ ਕੇ ਇਸ ਵੇਲੇ ਜੋ ਜ਼ਬਰ ਦੀ ਲਹਿਰ ਉੱਥੇ ਚੱਲ ਰਹੀ ਹੈ, ਇਸ ਨੇ ਤਾਂ ਮੈਂ ਸਮਝਦਾ ਵੀ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ 'ਤੇ ਵੀ ਮੈਂ ਇਹ ਗੱਲ ਕਹੀ, ਮੈਂ ਕਿਹਾ ਦੇਖੋ ਕਿਸ ਹੱਦ ਤੱਕ ਇਹ ਜਿਹੜੇ ਹੱਥ ਠੋਕੇ ਬਣਨ ਵਾਲੇ ਗੱਦਾਰ ਨੇ ਉਹ ਜਾ ਸਕਦੇ ਨੇ। ਇਹ ਉਹੀ ਪ੍ਰਕਾਸ਼ ਸਿੰਘ ਬਾਦਲ ਹੈ ਜਿਹਨੇ ਭਾਰਤੀ ਸੰਵਿਧਾਨ ਦੀ ਆਰਟੀਕਲ 25B ਦੀ ਧਾਰਾ ਜਿਸ ਜਿਹੜੀ ਸਿੱਖਾਂ ਨੂੰ ਹਿੰਦੂ ਐਲਾਨਦੀ ਹੈ, ਇਹ ਚੰਡੀਗੜ੍ਹ ਦੇ ਵਿੱਚ ਸਾੜੀ ਸੀ ਜੀ। ਇਹੀ ਬਾਦਲ ਹੈ ਜਿਹਨੇ 5000 ਦੇ ਕਰੀਬ ਸਿੱਖਾਂ ਦੇ ਜਥੇ ਦੇ ਨਾਲ ਧਰਮ ਯੁੱਧ ਮੋਰਚੇ ਦਾ ਪਹਿਲਾ ਜਥਾ ਗ੍ਰਿਫਤਾਰੀ ਦਿੱਤੀ ਸੀ। ਇਹੀ ਬਾਦਲ ਹੈ ਜਿਹੜਾ ਕਿ 1993 ਦੇ ਵਿੱਚ ਜਿਹੜਾ ਉਹ ਸਰ ਸਿਮਰਨਜੀਤ ਸਿੰਘ ਮਾਨ ਔਰ ਕੈਪਟਨ ਅਮਰਿੰਦਰ ਸਿੰਘ ਬਰਨਾਲਾ ਟੌੜਾ ਦੇ ਨਾਲ ਦਿੱਲੀ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਉਸ ਵੇਲੇ ਦੇ ਸੈਕਟਰੀ ਜਨਰਲ ਬੂਟਰੋਸ ਗਾਲੀ ਨੂੰ ਮੈਮੋਰੈਂਡਮ ਦੇਣ ਗਏ ਸੀ ਕਿ ਸਾਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਚਾਹੀਦਾ ਹੈ, ਭਾਰਤੀ ਸਟੇਟ ਨਾਲ ਸਾਡਾ ਹੁਣ ਖਤਮ ਹੋ ਗਿਆ। ਇਹ ਉਹੀ ਬਾਦਲ ਹੈ ਜਿਹਨੇ ਜੂਨ 84 ਦੇ ਵਿੱਚ ਫੌਜੀਆਂ ਨੂੰ ਔਰ ਅਫਸਰਾਂ ਨੂੰ ਇਹ ਕਾਲ ਦਿੱਤੀ ਸੀ ਕਿ ਭਾਰਤ ਦੇ ਨਾਲ ਸਾਡਾ ਰਿਸ਼ਤਾ ਖਤਮ ਹੋ ਗਿਆ ਔਰ ਉਹ ਬੈਰਕਾਂ ਛੱਡ ਦੇਣ, ਬਗਾਵਤ ਕਰ ਦੇਣ, ਬਾਹਰ ਆ ਜਾਣ। ਹੁਣ ਅੱਜ ਜਦੋਂ ਕਿ ਧਾਰਮਿਕ ਹੱਕ ਪੰਜਾਬ ਦੇ ਵਿੱਚ, ਧਾਰਮਿਕ ਆਜ਼ਾਦੀ ਭਾਰਤੀ ਸੰਵਿਧਾਨ ਗਰੰਟੀ ਕਰਦਾ ਹੈ, ਜੁਡੀਸ਼ਰੀ ਹਾਈ ਕੋਰਟ 'ਚ ਗਏ, ਉਹ ਕਹਿੰਦੇ ਜੀ ਡੀਸੀ ਨੂੰ ਪੁੱਛੋ। ਔਰ ਬਾਦਲ ਅੱਜ ਟੌੜੇ ਦੇ ਪਿੰਡ ਬੈਠਾ, ਟੌੜੇ ਦੇ ਪਿੰਡ 'ਚ ਬੈਠ ਕੇ ਉੱਥੇ ਉਹ ਫਰਮਾਨ ਜਾਰੀ ਕਰ ਰਿਹਾ ਕਿ ਜੀ ਇਹ ਕੁਛ ਲੋਕ ਪੰਜਾਬ ਦੇ ਵਿਕਾਸ ਨੂੰ ਜਿਹੜਾ ਉਹ ਸਰਬੱਤ ਖਾਲਸਾ ਦੇ ਨਾਂ ਥੱਲੇ ਖਤਮ ਕਰਨਾ ਚਾਹੁੰਦੇ ਨੇ। ਅਸੀਂ ਇਹ ਮੁੱਠੀ ਭਰ ਅਨਸਰਾਂ ਨੂੰ ਬਿਲਕੁਲ ਇਜਾਜ਼ਤ ਨਹੀਂ ਦਿਆਂਗੇ ਕਿ ਉਹ ਜਿਹੜਾ ਇਸ ਕਿਸਮ ਦਾ ਕਰਨ। ਔਰ ਇਹ ਕਿਹਨੂੰ ਖੁਸ਼ ਕਰ ਰਹੇ ਨੇ? ਇਹ ਆਪਣੇ ਹਿੰਦੂ ਤਵੀ ਯਾਰਾਂ ਨੂੰ, ਆਪਣੇ ਆਕਾ ਜਿਵੇਂ ਕਹਿੰਦੇ ਨੇ ਮਾਲਕਾਂ ਨੂੰ ਖੁਸ਼ ਕਰ, ਹੋਰ ਤਾਂ ਇਸ ਤੋਂ ਬਿਨਾਂ ਕੋਈ ਗੱਲ ਨਜ਼ਰ ਨਹੀਂ ਆਉਂਦੀ ਹੈ ਵੀ ਇਸ ਕਿਸਮ ਦਾ ਵਰਤਾਰਾ ਕਿ ਔਰ ਜਦੋਂ ਅਸੀਂ ਪਿਛਲੇ ਸਰਬੱਤ ਖਾਲਸਾ ਦੀ ਗੱਲ ਕਰਦੇ ਹਾਂ 10 ਨਵੰਬਰ ਨੂੰ, ਜਿਹਦੇ 'ਚ ਜਿਹਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ 5 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਪਹੁੰਚੀਆਂ, ਕਿਸੇ ਨੇ ਕਿਸੇ ਦੇ ਚਪੇੜ ਨਹੀਂ ਮਾਰੀ, ਕੋਈ ਹਿੰਸਾ ਨਹੀਂ ਹੋਈ, ਕੋਈ ਈਵਨ ਨਾਅਰੇਬਾਜ਼ੀ ਕਿਸੇ ਦੇ ਖਿਲਾਫ ਨਹੀਂ ਹੋਈ। ਔਰ ਈਵਨ ਜਿਹੜੀ ਐਕਸਪੈਕਟੇਸ਼ਨ ਸੀ ਸੰਗਤ ਦੀ ਕਿ ਇਹਨਾਂ ਦੇ ਦਾ ਜਿਹੜਾ ਬਾਈਕਾਟ, ਧਾਰਮਿਕ ਔਰ ਸਿਆਸੀ ਬਾਈਕਾਟ ਦੀ ਗੱਲ ਕੀਤੀ ਜਾਏ, ਈਵਨ
ਉਸ ਕਿਸਮ ਦਾ ਵੀ ਕੋਈ ਮਤਾ ਨਹੀਂ ਆਇਆ ਜਿਹੜਾ ਕਿ ਇਹਨਾਂ ਦੀ ਬਾਈਕ। ਇਹਦੇ ਬਾਵਜੂਦ ਜਿਹੜਾ ਕਿ ਇਸ ਸਾਰੇ ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਾਰੀ ਨੇ, ਜੇ ਸਿੱਖਾਂ ਦੇ ਕੋਲ ਇਹ ਧਾਰਮਿਕ ਹੱਕ ਵੀ ਨਹੀਂ ਹੈ ਕਿ ਉਹ ਆਜ਼ਾਦਾਨਾ ਤੌਰ ਦੇ ਉੱਤੇ ਇਕੱਠੇ ਹੋ ਕੇ ਆਪਣੇ ਧਾਰਮਿਕ ਜਿਹੜੀ ਹੈ ਉਹ ਵਿਚਾਰ ਕਰ ਸਕਣ, ਤੇ ਕਿਸ ਕਿਸਮ ਦੇ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ। ਕੱਲ੍ਹ ਅਸੀਂ ਭਾਈ ਰੇਸ਼ਮ ਸਿੰਘ ਜਿਹੜੇ ਕਿ 4 ਨਵੰਬਰ ਨੂੰ ਪਹੁੰਚਦੇ ਨੇ, ਡਿਟੇਨ ਕੀਤਾ ਹੋਇਆ ਉਹਨਾਂ ਨੂੰ, ਔਰ ਇਸ ਮੁੱਦੇ ਦੇ ਉੱਤੇ ਵਾਈਟ ਹਾਊਸ ਨੂੰ ਸੰਬੋਧਿਤ ਵੌਇਸਿਸ ਫਾਰ ਫਰੀडम ਵੱਲੋਂ ਜਿਹੜੀ ਤਿਆਰ ਪਟੀਸ਼ਨ, ਔਰ ਹੁਣ ਉਹਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਸਿੱਖਸ, ਬਾਕੀ ਸਾਰੇ ਜਥੇਬੰਦੀਆਂ ਨੇ ਸਪੋਰਟ ਕੀਤਾ। ਅਸੀਂ ਕੱਲ੍ਹ ਵੀ ਇਹ ਜ਼ੋਰਦਾਰ ਅਪੀਲ ਕੀਤੀ ਸੀ ਕਿ 1 ਲੱਖ ਦੇ ਕਰੀਬ ਦਸਤਖਤ ਜਿਹੜੇ ਨੇ ਉਹ ਚਾਹੀਦੇ ਨੇ 6 ਜਨਵਰੀ ਤੋਂ ਪਹਿਲੇ, ਔਰ ਅਸੀਂ ਇਹ ਫਿਰ ਅਪੀਲ ਕਰਦੇ ਹਾਂ ਕਿ ਵੱਡੀ ਗਿਣਤੀ 'ਚ ਇਸ 'ਤੇ ਦਸਤਖਤ ਕਰੋ। ਪਰ ਕੁੱਲ ਮਿਲਾ ਕੇ ਜੋ ਪੰਜਾਬ ਦਾ ਮਾਹੌਲ ਇਸ ਵੇਲੇ ਹੈ, ਉੱਥੇ ਸਾਡੀਆਂ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਨੂੰ ਵੀ ਕੁਚਲਿਆ ਜਾ ਰਿਹਾ, ਔਰ ਇਹ ਗੱਲ ਸਿੱਖ ਕੌਮ ਦੇ ਹਵਾਲੇ ਨਾਲ ਹੀ ਨਹੀਂ। ਕੱਲ੍ਹ ਅਸੀਂ 6 ਦਸੰਬਰ ਦਾ ਜ਼ਿਕਰ ਕੀਤਾ ਕਿ ਕਿਵੇਂ ਬਾਬਰੀ ਮਸਜਿਦ 24 ਸਾਲ ਪਹਿਲਾਂ ਢਾਈ ਗਈ ਸੀ, ਔਰ ਮੈਨੂੰ ਹੈਰਾਨੀ ਹੋਈ, ਮੈਂ ਅੱਜ ਵੀ ਸਾਰਾ ਮੀਡੀਆ ਮੈਂ ਕਿਹਾ ਸ਼ਾਇਦ ਕੱਲ੍ਹ ਜੈ ਲਲਿਤਾ ਦੇ ਸੋਹਲੇ ਗਾਣ ਦਾ ਜ਼ਿਆਦਾ ਸੀ, ਤੇ ਮੀਡੀਆ 'ਚ ਕਿਸੇ 'ਚ ਖਬਰ ਤੱਕ ਵੀ ਮੈਂ ਨਹੀਂ ਦੇਖੀ ਹੈ, ਕੋਈ ਰਿਵਿਊ ਨਹੀਂ ਆਏ ਕਿ ਜੀ 24 ਸਾਲ ਬਾਅਦ ਬਾਬਰੀ ਮਸਜਿਦ ਦਾ ਮਸਲਾ ਕਿੱਥੇ ਹੈ ਜੀ, ਕਿੱਥੇ ਹੈ ਜਸਟਿਸ। ਔਰ ਮੁਸਲਮਾਨਾਂ ਦੇ ਨਾਲ ਜੋ ਕੁਝ ਹੋ ਰਿਹਾ ਹੈ ਕਰੰਟ ਐਡਮਿਨਿਸਟ੍ਰੇਸ਼ਨ ਦੇ ਵਿੱਚ, ਉਹ ਤਾਂ ਸਾਹਮਣੇ ਹੀ ਆ, ਉਹਨਾਂ ਦੇ ਤਾਂ ਕੋਈ ਆਵਾਜ਼ ਸੁਣਨ ਵਾਲਾ ਵੀ ਨਹੀਂ ਹੈ। ਲੇਕਿਨ ਈਸਾਈਆਂ ਦੇ ਨਾਲ ਜਿਵੇਂ ਉੱਥੇ ਉੜੀਸਾ ਦੇ ਵਿੱਚ ਹੋਇਆ ਪਹਿਲਾਂ, ਹੁਣ ਇਹਨਾਂ ਨੇ ਇਹ ਦੇਖਿਆ ਇੰਡੀਅਨ ਗਵਰਨਮੈਂਟ ਨੇ ਕਿ ਵੀ ਇਹਨਾਂ ਦਾ ਜਿਹੜਾ ਹੁਣ ਈਸਾਈਆਂ ਦੀ ਗਿਣਤੀ ਭਾਰਤ ਸਿੱਖਾਂ ਨਾਲੋਂ ਵੀ ਜ਼ਿਆਦਾ ਹੈ ਜੀ, ਔਰ ਉਹਨਾਂ ਦਾ ਬਹੁਤ ਵੱਡਾ ਸਪੋਰਟ ਬੇਸ NGOs ਨੇ, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਈਸਾਈ ਜਿਹੜੇ ਹਿਊਮੈਨੀਟੇਰੀਅਨ ਕੰਮ ਵੀ ਕਰਦੇ ਨੇ, ਉਹ ਕਨਵਰਸ਼ਨ ਦੇ ਵਿੱਚ ਯਕੀਨ ਰੱਖਦੇ ਨੇ, ਧਰਮ ਪਰਿਵਰਤਨ ਦੇ ਵਿੱਚ ਉਹਨੂੰ ਸਵਾਬ ਪੁੰਨ ਦਾ ਕੰਮ ਮੰਨਿਆ ਜਾਂਦਾ। ਇਸਲਾਮ 'ਚ ਵੀ ਪੁੰਨ ਦਾ ਕੰਮ ਮੰਨਿਆ ਜਾਂਦਾ। ਈਸਾਈ ਜਿਹੜੇ ਨੇ ਉਹ ਜ਼ੀਲ ਦੇ ਨਾਲ, ਭਾਵੇਂ ਉਹਨਾਂ ਦੀਆਂ ਨਨਜ਼ ਨੇ, ਦੂਜਾ ਨੇ, ਪਰ ਜਿਵੇਂ ਹਿਊਮੈਨਿਟੀ ਦੀ ਸੇਵਾ ਔਰ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਉਹਨਾਂ ਦਾ ਕੰਮ ਹੈ ਭਾਰਤ ਦੇ ਵਿੱਚ, ਕਿਹੜਾ ਇਹਨਾਂ ਸਾਰੇ ਹਿੰਦੂ ਤਵੀਆਂ ਦੇ ਮੁੰਡਾ ਕੁੜੀਆਂ ਨੇ ਜਿਹੜੇ ਸੈਕਰਡ ਹਾਰਟ ਜਾਂ ਮਦਰ ਜੀਸਸ ਜਾਂ ਮਦਰ ਮੇਰੀ ਜਾਂ ਜੀਸਸ ਜਾਂ ਸੈਕਰਡ ਜਾਂ ਹੋਲੀ ਹਾਰਟ ਜਾਂ ਦੂਜੇ ਸਕੂਲਾਂ 'ਚ ਨਾ ਪੜ੍ਹੇ, ਤਪੜਾਂ ਦੇ ਸਕੂਲਾਂ 'ਚ ਪੜ੍ਹੇ ਹੋਏ ਨੇ, ਜਿਹੜੇ ਅੱਜ ਸਭ ਤੋਂ ਜ਼ਿਆਦਾ ਰੌਲਾ ਪਾਉਂਦੇ ਨੇ ਅੰਗਰੇਜ਼ੀ ਅਖਬਾਰਾਂ ਦੇ ਰਾਹੀਂ ਵੀ, ਜਿਹੜੇ ਅੱਜ ਮਲਕੀਅਤ ਹੈ, ਸਾਰੇ ਉਹਨਾਂ ਦੇ ਕ੍ਰਿਸਚਨਾਂ ਦੇ ਸਕੂਲਾਂ 'ਚ ਪੜ੍ਹੇ ਹੋਏ ਨੇ ਜੀ। ਔਰ ਇਸੇ ਤਰ੍ਹਾਂ ਜੇ ਅਸੀਂ ਨਾਰਥ ਈਸਟ ਦੇਖੀਏ, ਔਰ ਭਾਰਤ ਦੇ ਵੱਡੇ ਹਿੱਸੇ 'ਚ ਜਿਹੜੇ ਗਰੀਬੀ ਨਾਲ ਘੁਲਣ ਵਾਲੇ ਲੋਕ, ਜਿਨ੍ਹਾਂ ਦੇ ਕੋਲ ਟਰਾਈਬਲ ਲੋਕ, ਖਾਸ ਕਰ ਆਦੀਵਾਸੀ, ਉਹਨਾਂ ਦੀ ਸਭ ਤੋਂ ਜ਼ਿਆਦਾ ਮਦਦ ਜਿਹੜੀ ਹੈ ਉਹ ਇਹਨਾਂ ਦੀਆਂ ਚੈਰਿਟੀਜ਼ ਕਰਦੀਆਂ, ਜਿਨ੍ਹਾਂ ਦੇ ਵਿੱਚ ਮਦਰ ਟੈਰੇਸਾ ਦਾ ਤਾਂ ਆਪਣਾ ਇੱਕ ਮੁਕਾਮ ਹੈ, ਜਿਸ ਨੂੰ ਸੇਂਟ ਆਫ ਗਟਰਸ ਕਿਹਾ ਗਿਆ। ਔਰ ਉਹਨਾਂ ਨੇ, ਮੋਦੀ ਸਰਕਾਰ ਨੇ ਜਿਸ ਅੰਦਾਜ਼ ਦੇ ਵਿੱਚ ਸਾਰੀਆਂ NGOs ਦੇ ਉੱਤੇ ਆ ਕੇ, ਖਾਸ ਤੌਰ 'ਤੇ ਜਿਹੜੀਆਂ ਵੈਸਟ ਐਨਵਾਇਰਨਮੈਂਟ 'ਚ ਕੰਮ ਕਰਦੀਆਂ ਸੀ, ਗ੍ਰੀਨ ਜਿਹੜੇ ਨੇ ਉਹਦੇ ਨਾਲ ਐਨਵਾਇਰਨਮੈਂਟ ਨਾਲ ਰਿਲੇਟਡ ਸਾਰਾ ਪਾਰਟ, ਉਹ ਤਾਂ ਕੀਤਾ ਹੀ ਕੀਤਾ। ਔਰ ਇਸ ਦਾ ਨੋਟਿਸ ਹੁਣ ਜਿਹੜਾ ਅਮਰੀਕਨ ਕਾਂਗਰਸ ਨੇ ਵੀ ਲਿਆ, ਔਰ ਮੈਂ ਇਹ ਖਬਰ, ਹਾਲਾਂਕਿ ਮੈਨੂੰ ਪਹਿਲਾਂ ਨਹੀਂ ਸੀ ਪਤਾ, ਜੇ ਪਤਾ ਹੁੰਦਾ ਤਾਂ ਮੈਂ ਇਸ ਹੀਅਰਿੰਗ 'ਚ ਜ਼ਰੂਰ ਸ਼ਮੂਲੀਅਤ ਕਰਦਾ। ਔਰ ਅੱਜ ਹੀ ਇਹ ਖਬਰ ਹੈ ਕਿ ਬੜੀ ਪਾਵਰਫੁਲ ਹਾਊਸ ਦੀ ਕਮੇਟੀ ਹੈ, ਫੋਰਨ ਰਿਲੇਸ਼ਨਸ ਕਮੇਟੀ ਉਹਨੂੰ ਕਹਿੰਦੇ ਨੇ, ਇੰਟਰਨੈਸ਼ਨਲ ਫੋਰਨ ਰਿਲੇਸ਼ਨਸ ਕਮੇਟੀ, ਉਹਨਾਂ ਨੇ ਕੱਲ੍ਹ ਹੀਅਰਿੰਗ ਕੀਤੀ ਹੈ। ਕਾਂਗਰਸਮੈਨ ਐਡ ਰॉयਸ ਚੇਅਰਮੈਨ ਨੇ ਇਸ ਹਾਊਸ ਫੋਰਨ ਰਿਲੇਸ਼ਨਸ ਕਮੇਟੀ ਦੇ, ਔਰ ਇਸ ਦਾ ਵਿਸ਼ਾ ਹੀ ਹੈ, ਔਰ ਖਬਰ ਹੈ US lawmakers concerned over curb on Christian charity in India। ਔਰ ਉਹਦੇ ਸਾਹਮਣੇ ਜਿਨ੍ਹਾਂ ਨੇ ਟੈਸਟੀਫਾਈ ਕੀਤਾ, ਉਹਨਾਂ ਨੇ ਦੱਸਿਆ ਕਿ ਵੀ ਕਿਵੇਂ ਸਾਡੇ ਤੋਂ NGO ਸਟੇਟਸ ਖੋਹ ਲਿਆ ਗਿਆ, ਜਿਹੜੇ ਅਸੀਂ ਪੈਸੇ ਭੇਜਣਾ ਚਾਹੁੰਦੇ ਹਾਂ ਉਹ ਰੋਕੇ ਹੋਏ ਨੇ। Top American lawmakers on Wednesday expressed concern over the alleged curbs imposed by India on a Christian charity organization whose representatives appeared before a congressional hearing seeking change in New Delhi's policies related to foreign funding of NGOs। ਇਸ ਤੋਂ ਪਹਿਲਾਂ ਫੋਰਡ ਫਾਊਂਡੇਸ਼ਨ ਵਾਲਿਆਂ ਦੇ ਨਾਲ ਵੀ ਇਹੀ ਕੁਝ ਕੀਤਾ। ਗ੍ਰੀਨ ਪਾਰਟੀ ਨਹੀਂ ਹੈ ਕੋਈ, ਇਹਨਾਂ ਦੀ ਜਿਹੜੀ ਹੈ ਆਰਗੇਨਾਈਜੇਸ਼ਨ ਹੈ ਐਨਵਾਇਰਨਮੈਂਟ ਦੀ, ਉਹਨਾਂ ਨੂੰ ਵੀ ਇਹਨਾਂ ਨੇ ਬਹੁਤ ਤੰਗ ਕੀਤਾ ਹੋਇਆ। ਐਮਨੈਸਟੀ ਇੰਟਰਨੈਸ਼ਨਲ ਦਾ ਇੱਕੋ ਇੱਕ ਦਫ਼ਤਰ ਜਿਹੜਾ ਸੀ ਉਹ ਵੀ ਉੱਥੇ ਬੰਦ ਕਰਵਾ ਦਿੱਤਾ ਕਿ ਜੀ ਤੁਸੀਂ ਕਸ਼ਮੀਰ ਤੇ ਕਰਵਾਇਆ। ਔਰ ਕਿਉਂਕਿ ਹੁਣ ਇਹ ਕ੍ਰਿਸਚਨ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਇੱਥੇ ਵੀ ਇਨਫਲੂਐਂਸ ਰੱਖਦੀਆਂ। ਫੋਰਨ ਰਿਲੇਸ਼ਨਸ ਕਮੇਟੀ ਦੀ ਹੀਅਰਿੰਗ ਦਾ ਮਤਲਬ ਹੈ ਕੁਛ, ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹਦੇ 'ਚ ਜਿਹੜਾ ਕਾਂਗਰਸਮੈਨ ਐਡ ਰॉयਸ ਚੇਅਰਮੈਨ ਆ, ਉਹਨੇ ਕਿਹਾ ਇਟ ਇਜ਼ ਮਾਈ ਹੋਪ that by bringing attention to this issue as we are doing here today,
the 145,000 children will not be tragically denied the services they desperately need, and that American families can continue to send the US $38 a month for food and education fees to the poorest of the poor. ਤੁਸੀਂ ਬਹੁਤ ਵਾਰੀ ਐਡਾਂ ਦੇਖੋਗੇ, ਉਹ ਕਹਿਣਗੇ ਜੀ $38 ਜੇ ਤੁਸੀਂ ਦਿਓਗੇ ਤੇ ਇੱਕ ਫੈਮਿਲੀ ਨੂੰ ਖਾਣਾ ਮਿਲੇਗਾ, ਉਹਨਾਂ ਦੀ ਐਜੂਕੇਸ਼ਨ ਹੋਏਗੀ। ਦੂਜਾ ਉਹਨਾਂ ਨੇ ਕਿਹਾ, ਔਰ ਇਹ 1,45,000 ਬੱਚੇ ਜਿਹੜੇ ਨੇ ਉਹਨਾਂ ਨੂੰ ਇਹ ਜਿਹੜੀ ਮੇਨ ਕੰਪੈਸ਼ਨ ਇੰਟਰਨੈਸ਼ਨਲ ਜਿਹਦੇ ਬਿਹਾਫ ਤੇ ਹੀਅਰਿੰਗ ਹੋਈ, ਉਹਦਾ ਨਾਂ ਹੀ Compassion International है। Royce joined the other lawmakers and representations of human rights bodies and Compassion International, the Christian charity organization which is often accused of being engaged in religious conversion in India, rued that the recent efforts to regulate foreign funding and enforce taxation laws has made it impossible for them to carry out the work among poor children in India. In India, it is the single largest contributor of aid for children living in extreme poverty, Royce said. A congressman ਕਹ ਰਿਹਾ ਜੀ ਸਭ ਤੋਂ ਵੱਡਾ ਜਿਹੜਾ ਇੱਕੋ ਇੱਕ ਜਥੇਬੰਦੀ ਜਿਹੜੀ ਆਲਮੋਸਟ 1.5 ਲੱਖ ਬੱਚਿਆਂ ਨੂੰ ਫੂਡ ਔਰ ਐਜੂਕੇਸ਼ਨ ਪ੍ਰੋਵਾਈਡ ਕਰਦੀ ਹੈ ਜੀ। We have spent 9 months and hundreds of hours dealing with Indian bureaucracy on this, and it looks like bureaucracy is trying to run out the clock. ਉਹਨੇ ਕਿਹਾ ਜੀ ਅਸੀਂ ਟਿਲ ਲਾ ਲਿਆ, ਇੰਨੇ ਮਹੀਨੇ ਲੱਗ ਗਏ ਨੇ, ਬਿਊਰੋਕਰੇਸੀ ਸਾਡੇ ਜਿਹੜੇ ਆ ਕਿਤੇ ਪੈਰ ਨਹੀਂ ਲੱਗਣ ਦਿੰਦੀ, ਔਰ ਉਹਨਾਂ ਨੂੰ ਕਰਬ ਕਰਨ ਲਈ ਉਹਨਾਂ ਨੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਜਿਹੜਾ ਉਸ ਦਾ ਇਸਤੇਮਾਲ ਕਰਦੇ ਨੇ। ਔਰ ਇਹ ਸਾਰੇ ਦੇ ਵਿੱਚ ਫਿਰ ਕਾਂਗਰਸਮੈਨ ਈਲੀਅਟ ਐਂਜਲ, ਇਹ ਵੀ ਰੈਂਕਿੰਗ ਮੈਂਬਰ ਹੈ ਹਾਊਸ ਫੋਰਨ ਅਫੇਅਰਸ ਕਮੇਟੀ ਦਾ, ਉਹਨੇ ਕਿਹਾ he has been concerned by reports that NGOs are having difficulty registering and operating in India. ਔਰ ਉਹਨੇ ਕਿਹਾ civil society plays a pivotal role in democracy, holding government accountable and standing up for the rights of marginalized groups. So it's troubling that a country with such a long tradition of an empowerment and active civil society might be going down this path. ਉਹਨੇ ਕਿਹਾ ਜੀ ਸਿਵਿਕ ਸੁਸਾਇਟੀ ਮਦਦ ਕਰਦੀ ਹੈ, ਭਾਰਤ ਆਪਣੇ ਆਪ ਨੂੰ ਕਿਸ ਰਸਤੇ ਤੇ ਇਹਨੇ ਤੋਰਿਆ ਕਿ ਉਹ ਇਹਨਾਂ ਨੂੰ ਸਿਵਲ ਲਿਬਰਟੀ ਔਰ ਇਹ ਸਾਰੇ ਹੱਕਾਂ ਨੂੰ ਜਿਹੜੇ ਨੇ ਕੁਚਲ ਰਹੇ ਨੇ। ਔਰ ਇਸ ਕਮੇਟੀ ਦੇ ਸਾਹਮਣੇ ਜਿਨ੍ਹਾਂ ਨੇ ਟੈਸਟੀਫਾਈ ਕੀਤਾ ਉਹਨਾਂ ਸਟੀਫਨ ਔਕਲੀ, ਜਨਰਲ ਕੌਂਸਲ ਐਂਡ ਵਾਈਸ ਪ੍ਰੈਜ਼ੀਡੈਂਟ ਆਫ ਜਨਰਲ ਕੌਂਸਲ ਆਫਿਸ ਐਟ ਕੰਪੈਸ਼ਨ ਇੰਟਰਨੈਸ਼ਨਲ ਉਹਨਾਂ ਨੇ, ਔਰ ਇਸ ਤੋਂ ਇਲਾਵਾ ਜੌਨ ਸਿਫਟਨ ਇਹ ਏਸ਼ੀਆ ਪਾਲਿਸੀ ਡਾਇਰੈਕਟਰ ਹੈ ਹਿਊਮਨ ਰਾਈਟਸ ਵਾਚ, ਉਹਨਾਂ ਨੇ ਟੈਸਟੀਫਾਈ ਕੀਤਾ। ਔਰ ਇਸੇ ਤਰ੍ਹਾਂ ਜਾਰਜ ਟਾਊਨ ਯੂਨੀਵਰਸਿਟੀ ਦੇ ਨੂਰੂਦੀਨ ਪ੍ਰੋਫੈਸਰ ਇਰਫਾਨ ਨੂਰੂਦੀਨ, ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਬਿਹੇਵ ਹੈ ਭਾਰਤ ਸਰਕਾਰ ਦਾ ਇਹ ਕੰਸਿਸਟੈਂਟ ਹੈ ਜੋ ਕਿ ਇਹ NGOs ਦੇ ਨਾਲ ਕਰ ਰਹੇ ਨੇ। ਸੋ ਅਸੀਂ ਆਪਣੇ ਇਸ ਜਿਹੜੀ ਹਾਊਸ ਫੋਰਨ ਰਿਲੇਸ਼ਨਸ ਕਮੇਟੀ ਹੈ ਇਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਜਿਵੇਂ ਅਸੀਂ ਦੱਸਿਆ ਵੀ ਦੂਸਰੀਆਂ ਹੀਅਰਿੰਗਸ ਸਿੱਖ ਇਸ਼ੂਜ਼ ਤੇ ਦਲਿਤ ਇਸ਼ੂਜ਼ ਤੇ ਹੋਈਆਂ ਨੇ, ਔਰ ਅਸੀਂ ਆਪਣੇ ਕ੍ਰਿਸਚੀਅਨ ਭਰਾਵਾਂ ਦੇ ਨਾਲ ਖੜੇ, ਔਰ ਅਸੀਂ ਇਹਨਾਂ ਦੇ ਕੰਮ ਨੂੰ ਜਿਹੜਾ ਇਹ ਠੀਕ ਹੈ ਵੀ ਕਨਵਰਸ਼ਨ ਅਸੀਂ ਵੀ ਪਸੰਦ ਨਹੀਂ ਕਰਦੇ ਕਿ ਭਾਈ ਤੁਸੀਂ ਇਸ ਕਿਸਮ ਦਾ ਰੱਖੋ, ਲੇਕਿਨ ਜਿਹੜੀ ਇਹਨਾਂ ਦੀ ਸੈਂਸ ਆਫ ਹਿਊਮੈਨਿਟੀ ਹੈ ਔਰ ਜਿਵੇਂ ਇਹਨਾਂ ਦੀਆਂ ਬੀਬੀਆਂ ਨੰਦ ਸੇਵਾ ਕਰਦੀਆਂ ਨੇ ਜਾ ਕੇ, ਦੈਟ ਇਜ਼ ਰਿਮਾਰਕੇਬਲ। ਅਸੀਂ ਇਹਨਾਂ ਦੇ ਨਾਲ ਖੜੇ ਜੀ। ਡਾਕਟਰ ਸਾਹਿਬ ਬਿਲਕੁਲ, ਤੁਸੀਂ ਸਾਰੀਆਂ ਅੱਜ ਦੀਆਂ ਜਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸ਼ਬਦ ਰਾਗ ਦੇਵ ਗੰਧਾਰੀ ਦਾ ਚੁਣਿਆ। ਮਨ ਜਿਉ ਆਪਣੇ ਪ੍ਰਭ ਭਾਵੋ, ਨੀਚੋਂ ਨੀਚ ਨੀਚ ਅਤ ਨਨਹਾ, ਹੋਏ ਗਰੀਬ ਬੁਲਾਵੋ ਰਹਾਓ, ਅਨਕ ਅਡੰਬਰ ਮਾਇਆ ਕੇ ਬਿਰਥੇ, ਤਾਸਿਓ ਪ੍ਰੀਤ ਘਟਾਵੋ, ਜਿਉ ਆਪਣੋ ਸੁਆਮੀ ਸੁਖ ਮਾਨੈ, ਤਾਮੈ ਸੋਭਾ ਪਾਵੋ, ਦਾਸਨ ਦਾਸ ਰੇਣ ਦਾਸਨ ਕੀ, ਜਨ ਕੀ ਟਹਿਲ ਕਮਾਵੋ, ਸਰਬ ਸੂਖ ਵਡਿਆਈ ਨਾਨਕ, ਜੀਵੋ ਮੁਖੋਂ ਬੁਲਾਵੋ। ਜੀ ਇਸ ਸ਼ਬਦ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਆਪਣੇ ਮਨ ਨੂੰ ਸੰਬੋਧਿਤ ਕਰਕੇ ਸਾਨੂੰ ਦੱਸਿਆ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਰੱਬ ਦੇ ਸਮਰਪਿਤ ਕਰਨਾ ਹੈ। ਮਨ ਜਿਉਂ ਆਪਣੇ ਪ੍ਰਭ ਭਾਵੋ, ਕਿ ਐ ਮੇਰੇ ਮਨ ਇਵੇਂ ਕਰ, ਉਹ ਜਿਹਾ ਜੀਵਨ ਜੀ ਜਿਹੜਾ ਤੇਰੇ ਰੱਬ ਨੂੰ ਚੰਗਾ ਲੱਗਦਾ ਹੈ, ਤੇਰੇ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ। ਤੇ ਉਹਦਾ ਇੱਕ ਰਸਤਾ ਹੈ ਨੀਚੋਂ ਨੀਚ ਨੀਚ ਅਤ ਨਨਹਾ, ਹੋਏ ਗਰੀਬ ਬੁਲਾਵੋ, ਕਿ ਵੀ ਆਪਣੇ ਆਪ ਨੂੰ ਇਹ ਸਮਝ ਕਿ ਮੈਂ ਬਹੁਤ ਛੋਟਾ, ਨੰਨਾ, ਬਹੁਤ ਛੋਟੇ ਦਾ ਵੀ ਛੋਟਾ, ਔਰ ਮੈਂ
ਹੋਏ ਗਰੀਬ ਬੁਲਾਵੋ, ਮਤਲਬ ਆਪਣੇ ਅੰਦਰ ਹਿਊਮਿਲਿਟੀ ਰੱਖਣਾ, ਨਿਮਰਤਾ ਰੱਖਣਾ, ਆਜ਼ਿਜ਼ੀ ਰੱਖਣਾ, ਆਜ਼ਿਜ਼ ਬਣ ਕੇ ਉਸ ਰੱਬ ਦੇ ਸਾਹਮਣੇ ਆਪਣੇ ਆਪ ਨੂੰ ਅਰਪਣ ਕਰ, ਆਪਣੇ ਸਿਰ ਨੂੰ ਝੁਕਾ। ਇਸ ਆਜ਼ਿਜ਼ੀ ਦੀ ਗੱਲ ਹੀ ਰਹਾਉ 'ਚ ਹੈ। ਜ਼ਾਹਰ ਹੈ ਕਿ ਇਸ ਸ਼ਬਦ ਦਾ ਆਧਾਰ ਹੀ ਕਿ ਜਦੋਂ ਅਸੀਂ ਉਸ ਹਿਊਮਿਲਿਟੀ ਨਾਲ ਰੱਬ ਦੇ ਅੱਗੇ ਝੁਕਦੇ ਤਾਂ ਫਿਰ ਅਨੇਕ ਅਡੰਬਰ ਮਾਇਆ ਕੇ ਬਿਰਥੇ। ਫਿਰ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਹੈ ਕਿ ਆ ਜਿਹੜੀ ਭੂਪ ਲੀਲਾ ਅਸੀਂ ਕੀਤੀ ਹੋਈ ਹੈ, 4 ਚਫੇਰੇ, ਵੱਡੇ ਘਰ, ਵੱਡੀਆਂ ਗੱਡੀਆਂ, ਵੱਡੇ ਬੋਲ, ਬੜਾ ਸੋਨਾ ਚਾਂਦੀ ਦਿਖਾਵਾ, ਇਹ ਸਾਰੇ ਅਡੰਬਰ ਨੇ। ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਇਹ ਬਿਰਥੇ ਨੇ, ਕਿਸੇ ਕੰਮ ਨਹੀਂ ਆਉਣੇ। ਤਾਂ ਸਿਓ ਪ੍ਰੀਤ ਘਟਾਵੋ, ਆਪਣੀ ਪ੍ਰੀਤ, ਆਪਣਾ ਮੋਹ ਇਹਨਾਂ ਚੀਜ਼ਾਂ ਨਾਲੋਂ ਘਟਾਵੋ। ਜਿਉਂ ਆਪਣੇ ਸੁਆਮੀ ਸੁਖ ਮਾਨੈ ਤਾਂ ਮੈਂ ਸੋਭਾ ਪਾਵੋ। ਜਿਹੜੇ ਗੱਲ ਦੇ ਨਾਲ ਸੁਆਮੀ ਖੁਸ਼ ਹੁੰਦਾ ਹੈ, ਪਿਆਰਾ ਖੁਸ਼ ਹੁੰਦਾ ਹੈ, ਰੱਬ ਖੁਸ਼ ਹੁੰਦਾ ਹੈ, ਉਸ ਨੂੰ ਕਰੋ ਤਾਂ ਕਿ ਤੁਹਾਨੂੰ ਰੱਬ ਦੀ ਦਰਗਾਹ ਦੇ ਵਿੱਚ ਸੋਭਾ ਮਿਲੇ। ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ। ਕਿ ਆਪ ਆਪਣੇ ਆਪ ਨੂੰ ਇਹ ਸਮਝੋ ਕਿ ਅਸੀਂ ਰੱਬ ਦੇ ਬੰਦਿਆਂ ਦੇ ਚਰਨਾਂ ਦੀ ਧੂੜ। ਅਗੇਨ ਹਿਊਮਿਲਿਟੀ, ਇਹ ਨਹੀਂ ਕਿ ਤੁਸੀਂ ਮਿੱਟੀ ਬਣ ਜਾਣਾ ਉਹਨਾਂ ਦੇ ਸਾਹਮਣੇ। ਮਤਲਬ ਇਹ ਹੈ ਕਿ ਆਪਣੇ ਹੰਕਾਰ ਨੂੰ ਮਾਰੋ ਔਰ ਹਿਊਮਿਲਿਟੀ ਰੱਖੋ ਕਿ ਭਾਈ ਅਸੀਂ ਉਹਨਾਂ ਦੇ ਪੈਰਾਂ ਦੀ ਧੂੜ ਵਰਗੇ ਵੀ ਨਹੀਂ। ਜਨ ਕੀ ਟਹਿਲ ਕਮਾਵੋ। ਔਰ ਤੁਸੀਂ ਇਹ ਸਮਝੋ ਕਿ ਵੀ ਜੋ ਵੀ ਤੁਸੀਂ ਚੰਗਾ ਕਰ ਰਹੇ ਹੋ ਇਹ ਉਸ ਪਿਆਰੇ ਦੀ ਟਹਿਲ ਸੇਵਾ ਹੈ, ਟਹਿਲ ਭਾਵਨਾ, ਇਨ ਦਾ ਸਰਵਿਸ ਆਫ ਦਾ ਗॉड, ਇਨ ਦਾ ਸਰਵਿਸ ਆਫ ਦਾ ਵਾਹਿਗੁਰੂ। ਇਹ ਹੈ। ਤੇ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ, ਸਰਬ ਸੂਖ ਵਡਿਆਈ ਨਾਨਕ ਜੀਵੋ ਮੁਖੋਂ ਬੁਲਾਵੋ। ਕਿ ਮੈਂ ਜਿਉਂ ਹੀ ਉਸ ਦੇ ਨਾਂ ਨੂੰ ਆਪਣੇ ਮੂੰਹ 'ਚੋਂ ਉਚਾਰਦਾ, ਮੁਖੋਂ ਬੁਲਾਵੋ, ਤੇ ਮੈਨੂੰ ਸਰਬ ਸੂਖ ਵਡਿਆਈ ਨਾਨਕ, ਮੈਨੂੰ ਆਪਣੇ ਆਪ ਦੇ ਵਿੱਚ ਸੁੱਖ, ਆਨੰਦ, ਟਰੈਂਕੁਇਲਿਟੀ, ਸ਼ਾਂਤੀ ਮਿਲਦੀ ਹੈ। ਜੀਵੋ ਮੁਖੋਂ ਬੁਲਾਵੋ। ਔਰ ਇਹੀ ਮੇਰੀ ਖੁਸ਼ੀ ਦਾ ਆਧਾਰ ਹੈ ਕਿ ਉਸ ਵਾਹਿਗੁਰੂ ਦੀ ਸਿਫਤ ਸਲਾਹ ਆਜ਼ਿਜ਼ੀ ਦੇ ਨਾਲ, ਹਿਊਮਿਲਿਟੀ ਦੇ ਨਾਲ, ਨਿਮਰਤਾ ਦੇ ਨਾਲ, ਹੰਕਾਰ ਨੂੰ ਪਾਸੇ ਰੱਖ ਕੇ ਮਾਇਆ ਦੇ ਅਡੰਬਰ ਚੋਂ ਆਪਣੇ ਆਪ ਨੂੰ ਆਜ਼ਾਦ ਕਰਕੇ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।